ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਟੋਰਾਂਟੋ ਤੋਂ। ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਪਿਛਲੇ 17 ਸਾਲਾਂ ਤੋਂ ਹੋਸਟ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਜਿਹੜੇ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਸਾਰੇ ਜਿੰਨੇ ਵੀ ਦਰਸ਼ਕ ਨਾਰਥ ਅਮਰੀਕਾ ਜਿੱਥੇ ਵੀ ਇਸ TV ਨੂੰ ਦੇਖ ਰਹੇ ਜੀ ਜੀ ਤੇ ਗਿੱਲ ਸਾਹਿਬ, TV 84 ਨੇ ਇਹ ਹਫਤਾ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਹੀ ਡੈਡੀਕੇਟ ਕੀਤਾ ਹੋਇਆ ਹੈ। ਜਿਵੇਂ ਸਰਦਾਰ ਕਪੂਰ ਸਿੰਘ ਇੱਕ ਮਹਾਨ ਫਿਲਾਸਫਰ ਤੇ ਚਿੰਤਕ ਹੋਏ ਹਨ, ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਵੇਖਦੇ ਹੋ ਇਸ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਰਦਾਰ ਕਪੂਰ ਸਿੰਘ ਦੀ ਸ਼ਖਸੀਅਤ ਨੂੰ ਇਹ ਸਾਰਾ ਹਫਤਾ ਸਮਰਪਿਤ ਕੀਤਾ ਹੈ। ਜਿਵੇਂ ਪਹਿਲੇ ਕਾਲਰਸ ਨੇ ਵੀ ਇਹ ਗੱਲਬਾਤ ਕੀਤੀ ਆ, ਡਾਕਟਰ ਹੁਣੇ ਵੀ ਸਮੇਂ ਦਰ ਸਮੇਂ ਗੱਲਬਾਤ ਕਰਦੇ ਰਹਿੰਦੇ ਨੇ। ਅੱਜ ਵੀ ਅਸੀਂ ਇਸ ਇਸ਼ੂ ਤੇ ਗੱਲਬਾਤ ਕੀਤੀ ਟੋਰਾਂਟੋ ਦੇ ਵਿੱਚ ਵੀ। ਤੇ ਗੱਲ ਅਸਲ ਵਿੱਚ ਇਹ ਹੈ ਕਿ ਜੇ ਕਿਸੇ ਨੇ ਸਿੱਖ ਕੌਮ ਦਾ ਵਿਦਵਾਨ ਹੋਣ ਦਾ ਜਾਂ ਕਹਾਉਣ ਦਾ ਮਾਣ ਮਹਿਸੂਸ ਹਾਸਲ ਕਰਨਾ ਹੈ ਤਾਂ ਉਸ ਨੂੰ ਘੱਟੋ ਘੱਟ ਇਹ ਨਹੀਂ ਸੋਚਣਾ ਚਾਹੀਦਾ ਵੀ ਉਹ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਕਿੰਨੀ ਕੁ ਜਾਣਕਾਰੀ ਹੈ, ਜਾਂ ਕਹਿ ਲਓ ਵੀ ਉਹ ਕਿੰਨਾ ਕੁ ਬਹੁਤ ਵੱਡਾ ਵਿਦਵਾਨ ਹੈ। ਪਰ ਜਿਹੜੇ ਵਿਦਵਾਨ ਖਾਸ ਕਰਕੇ ਸਿੱਖ ਧਰਮ ਦੀ ਆਪਾਂ ਗੱਲ ਕਰੀਏ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਨਾਲ ਪੂਰਾ ਇੱਕਮਿਕ ਹੋ ਕੇ ਕੌਮ ਦਾ ਇਤਿਹਾਸਕ, ਸਿਧਾਂਤਕ ਤੇ ਸਾਡਾ ਜਿਹੜਾ ਗੱਲ ਵਰਤਮਾਨ ਤੇ ਭਵਿੱਖ ਦੇ ਸੰਬੰਧੀ ਉਹ ਦੂਰਦੇਸ਼ੀ ਰੱਖਦੇ ਸਨ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਸਰਦਾਰ ਕਪੂਰ ਸਿੰਘ ਉਹਨਾਂ ਵਿਦਵਾਨਾਂ ਵਿੱਚ ਸਨ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ, ਕਿਉਂਕਿ ਉਹਨਾਂ ਨੂੰ ਸਿੱਖ ਕੌਮ ਦਾ ਦਿਮਾਗ ਵੀ ਕਿਹਾ ਜਾਂਦਾ। ਸੋ ਉਹਨਾਂ ਨੇ ਜੋ ਕੁਝ ਕਿਹਾ ਤੇ ਉਹਨਾਂ ਨੇ ਜੋ ਦੇਖਿਆ ਲੋਕਾਂ ਤੱਕ ਲਿਆਂਦਾ। ਜਿਵੇਂ ਜਰਾਇਮ ਪੇਸ਼ਾ ਕੌਮ ਵਾਲਾ ਸਰਕੂਲੇਸ਼ਨ ਹੀ ਸੀਗਾ, ਉਸ ਕਾਰਨ ਵੀ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਦਾਰ ਕਪੂਰ ਸਿੰਘ ਉਹ ਵਿਦਵਾਨ ਸਨ ਜਿਨ੍ਹਾਂ ਦੀ ਡੂੰਘੀ ਸੋਚ, ਵਿਦਿਅਕ ਯੋਗਤਾ ਪੂਰੀ ਕੌਮ ਲਈ ਅੱਜ ਵੀ ਅਸੀਂ ਮਾਣ ਉਹਨਾਂ ਤੇ ਕਰ ਸਕਦੇ ਹਾਂ। ਇਹਨਾਂ ਨੇ ਜਿਸ ਕਦਰ ਦਲੇਰੀ ਦੇ ਨਾਲ ਸਿੱਖ ਕੌਮ ਪ੍ਰਤੀ, ਸਿੱਖਾਂ ਦੇ ਮਸਲਿਆਂ ਨੂੰ ਇਹਨਾਂ ਨੇ ਕਲਮਬੰਦ ਕੀਤਾ ਤੇ ਲੋਕਾਂ ਤੱਕ ਲੈ ਕੇ ਗਏ, ਲਿਖੇ, ਬੋਲੇ। ਇੱਕ ਐਜ਼ ਏ ਚੰਗੇ ਆਫਿਸਰ, ਚੰਗੇ ਪੋਲੀਟੀਸ਼ੀਅਨ, ਚੰਗੇ ਲੇਖਕ। ਤੇ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਜਾਂ ਲਿਖੀ ਜਾਂ ਬੋਲੀ ਉਹਦੇ ਨਾਲ ਉਹਨਾਂ ਦਾ ਕੀ ਨੁਕਸਾਨ ਹੋਏਗਾ। ਇਹਨਾਂ ਨੇ ਇਹ ਦੇਖਿਆ ਕਿ ਇਹ ਕੌਮ ਦਾ ਨੁਕਸਾਨ ਹੋ ਰਿਹਾ। ਤੇ ਕੌਮ ਦਾ ਨਫਾ ਨੁਕਸਾਨ ਦੇਖ ਕੇ ਜਿਹੜੇ ਵਿਦਵਾਨ ਲਿਖਦੇ ਨੇ, ਬੋਲਦੇ ਨੇ ਜਾਂ ਲੋਕਾਂ ਤੱਕ ਗੱਲ ਲੈ ਕੇ ਜਾਂਦੇ ਨੇ, ਉਹਨਾਂ ਦਾ ਲੋਕਾਂ ਦੇ ਮਨਾਂ ਅੰਦਰ ਡੂੰਘਾ ਅਸਰ ਪੈਂਦਾ। ਸੋ ਬੇਸ਼ੱਕ ਜਿਹੜੇ ਉਸ ਸਮੇਂ 1947 ਦੀ ਗੱਲ ਕਰ ਲਈਏ, ਜਿਹੜੀਆਂ ਨਹਿਰੂ, ਗਾਂਧੀ ਤੇ ਪਟੇਲ ਨੇ ਧੋਖੇ ਫਰੇਬ ਕੀਤੇ ਤੇ ਉਸ ਸਮੇਂ ਸਾਡੇ ਜਿਹੜੇ ਸਿੱਖ ਆਗੂਆਂ ਨੇ ਗਲਤੀਆਂ ਕੀਤੀਆਂ ਤੇ ਉਹ ਇਸ ਗੱਲ ਤੋਂ ਵੀ ਬੜੇ ਦੁਖੀ ਸਨ ਕਿ ਹੁਣ ਦੇ ਜਿਹੜੇ ਅਕਾਲੀ ਨੇ ਇਹ ਵੀ ਉਸ ਸਮੇਂ ਦੀ ਲੀਡਰਸ਼ਿਪ ਤੋਂ, ਉਹਨਾਂ ਦੀਆਂ ਗਲਤੀਆਂ ਤੋਂ ਕੁਝ ਸਿੱਖ ਕੇ ਚੰਗਾ ਨਹੀਂ ਕਰ ਰਹੇ। ਸੋ ਇਸ ਕਰਕੇ ਉਹ ਅਕਾਲੀਆਂ ਨੇ ਵੀ ਕੋਸਦੇ ਰਹਿੰਦੇ ਸਨ। ਬੇਸ਼ੱਕ ਉਹਨਾਂ ਦੀ ਜਿਹੜੀ ਪੁਸਤਕ ਵੀ ਹੈ ਸਾਚੀ ਸਾਖੀ, ਇਹ ਸ਼੍ਰੋਮਣੀ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਸੀ, ਟੋੜਾ ਹੋਣਾ ਵੱਲੋਂ ਵੀ ਇਹਦਾ ਮੁੱਖ ਮੰਤਰੀ ਲਿਖਿਆ ਗਿਆ ਸੀ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਵੀ ਘੱਟੋ ਘੱਟ ਜਿੱਥੇ ਜਿਹੜੇ ਅਕਾਲੀ ਲੀਡਰ ਸੀ ਉਹ ਇਹ ਤਾਂ ਸਮਝਦੇ ਸੀ ਵੀ ਇਹ ਬਹੁਤ ਵੱਡੇ ਵਿਦਵਾਨ ਨੇ, ਕੌਮ ਦੇ ਸ਼ੁਭ ਚਿੰਤਕ ਨੇ, ਪਰ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਵੀ ਉਹ ਬੜੇ ਕਿਉਂਕਿ ਉਹ ਸਿੱਖ ਕੌਮ ਨੂੰ ਸਮੇਂ ਦਰ ਸਮੇਂ ਜਾਗਰੂਕ ਕਰਦੇ ਹੁੰਦੇ ਸੀ। ਅਸੀਂ ਤਾਂ ਉਹਨਾਂ ਦੀ ਜਿਹੜੀ ਸੋਚ ਨੂੰ, ਉਹਨਾਂ ਦੀ ਸਿੱਖ ਕੌਮ ਪ੍ਰਤੀ ਜਿਹੜੀ ਕਹਿ ਲਓ ਘਾਲਣਾ ਸੀ, ਉਹਨੂੰ ਸਲੂਟ ਕਰਦੇ ਹਾਂ। ਕਿਉਂਕਿ 1986 ਤੱਕ ਉਹ ਇਸ ਤਰ੍ਹਾਂ ਹੀ ਜਿਹੜੀ ਆਪਣੀ ਕਹਿ ਲਓ ਕੌਮ ਦੇ ਸ਼ੁਭ ਚਿੰਤਕ ਬਣ ਕੇ ਉਹਨਾਂ ਨੇ ਇੱਕ ਦਿਨ ਬਤੀਤ ਕੀਤਾ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ, ਬਾਕੀ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਤੁਸੀਂ ਕੁਝ ਹੋਰ ਇਹਨਾਂ ਦੀ ਜ਼ਿੰਦਗੀ ਦੇ ਬਾਰੇ, ਇਹਨਾਂ ਦੀ ਜ਼ਿੰਦਗੀ ਦੀ ਯਾਦ ਦੇ ਬਾਰੇ ਕੁਝ ਕਹਿਣਾ ਚਾਹੋਗੇ? ਇਹਨਾਂ ਦੇ ਬਾਰੇ ਜੀ ਇਹੀ ਕਿਹਾ ਜਾ ਸਕਦਾ ਵੀ ਕਿਉਂਕਿ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਆ। ਸਾਨੂੰ ਇਹਨਾਂ ਦੇ ਜਿਹੜੇ ਇਹਨਾਂ ਲਿਖਤਾਂ ਨੇ, ਉਹਨਾਂ ਲਿਖਤਾਂ ਨੂੰ ਪੜ੍ਹ ਕੇ ਕੁਝ ਨਾ ਕੁਝ ਆਪਣੀ ਕੌਮ ਲਈ ਕਰਨ ਦੀ ਲੋੜ ਸੀ ਤੇ ਹੈ। ਜੇਕਰ ਹੁਣ ਸੰਤ ਭਿੰਡਰਾਂ ਵਾਲਿਆਂ ਨੂੰ ਉਹ ਬੜਾ ਐਡਮਾਇਰ ਕਰਦੇ ਸੀ, ਦੂਜੇ ਪਾਸੇ ਜਦੋਂ ਇਹ ਵੀ ਉਹਨਾਂ ਦੇ ਬੋਲ ਵੀ ਨੇ, ਲੋਕਾਂ ਨੇ ਵੀ ਇਹ ਸੁਣੇ ਨੇ, ਸੋਚੇ ਨੇ, ਵਿਚਾਰੇ ਨੇ। ਖਾਸ ਕਰਕੇ ਜੇ ਸਾਡੇ ਲੀਡਰਾਂ ਨੇ ਜਾਂ ਅਸੀਂ ਆਪਣੀਆਂ ਗਲਤੀਆਂ ਤੋਂ ਕੁਝ ਸਿੱਖਣਾ ਨਹੀਂ ਹੈ ਤਾਂ ਫਿਰ ਆਪਣੀ ਕੌਮ ਦਾ ਕੁਝ ਆਪਾਂ ਸਵਾਰ ਨਹੀਂ ਸਕਦੇ। ਸਰਦਾਰ ਜਿਹੜੇ ਆਪਣੇ ਕਪੂਰ ਸਿੰਘ ਸਨ, ਉਹਨਾਂ ਨੇ ਪਾਰਲੀਮੈਂਟ ਖੜ ਕੇ ਵੀ ਸਿੱਖ ਕੌਮ ਦੀ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਐਜ਼ ਏ ਡਿਪਟੀ ਕਮਿਸ਼ਨਰ ਵੀ ਉਹ ਕੋਈ ਨਾ ਕੋਈ ਬੋਲਦੇ ਰਹੇ, ਲਿਖਦੇ ਰਹੇ। ਸੋ
ਕੋਈ ਬੰਦਾ ਆਪਣਾ ਕਿਤੇ ਵੀ ਕੋਈ ਕੰਮ ਕਰਦਾ, ਕਿਸੇ ਅਹੁਦੇ ਤੇ ਵੀ ਆ, ਉਹਦਾ ਇਹ ਫਰਜ਼ ਬਣ ਜਾਂਦਾ ਜਿੱਥੇ ਉਹ ਲੋਕਾਂ ਦੇ ਨਾਲ ਇਮਾਨਦਾਰੀ ਜਾਂ ਆਪਣੇ ਅਹੁਦੇ ਦੇ ਨਾਲ ਇਮਾਨਦਾਰ ਹੋਵੇ, ਉੱਥੇ ਆਪਣੀ ਕੌਮ, ਆਪਣੇ ਧਰਮ ਦੇ ਲੋਕਾਂ ਦੇ ਲਈ ਵੀ ਇਮਾਨਦਾਰ ਹੋਵੇ। ਉਹ ਅਕਸਰ ਕਿਆ ਕਰਦੇ ਸਨ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਵੀ ਹੋਇਆ ਤਾਂ ਫਿਰ ਜਿਹੜੇ ਅਕਾਲੀ ਲੀਡਰ ਉਹਨਾਂ ਕੋਲ ਜਾਂਦੇ ਨੇ, ਕਹਿੰਦੇ ਬਹੁਤ ਮਾੜਾ ਹੈ, ਹੁਣ ਕੀ ਕਰੀਏ? ਕਹਿੰਦੇ ਵੀ ਤੁਸੀਂ 100 ਰੁਪਏ ਲੈ ਜਾਓ ਤੇ ਜ਼ਹਿਰ ਖਾ ਕੇ ਮਰ ਜਾਓ, ਵੀ ਤੁਸੀਂ ਕੌਮ ਦਾ ਖਹਿੜਾ ਛੱਡੋ। ਅਕਾਲੀਆਂ ਤੋਂ ਇੰਨੇ ਦੁਖੀ ਸਨ। ਕਈ ਵਾਰੀ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਸੰਬੰਧੀ ਨੌਜਵਾਨ ਜਿਹੜੇ ਸੋਚਦੇ ਸਨ, ਯੂਥ ਸੋਚਦੇ ਸੀ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵੀ ਇਹ ਅਕਾਲੀ ਲੀਡਰਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਮਰਵਾ ਦੇਣਾ, ਤੁਸੀਂ ਇੰਨੇ ਵੀ ਜਾਣੀ ਬਈ ਕਹਿ ਲਓ ਵੀ ਬਚ ਕੇ ਰਹੋ। ਸੋ ਇਹ ਸਮੇਂ ਸਮੇਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੇ ਲੋਕ ਨੇ ਇਹ ਕੌਮ ਲਈ ਕੁਛ ਨਹੀਂ ਕਰ ਰਹੇ, ਧਰਮ ਲਈ ਕੁਛ ਨਹੀਂ ਕਰ ਰਹੇ, ਸਿਰਫ ਤੇ ਸਿਰਫ ਆਪਣੇ ਵਿੱਚ ਆਪਣੇ ਲਈ ਹੀ ਕਰ ਰਹੇ ਨੇ, ਆਪਣੇ ਮਨੋਰਥ ਲਈ ਕਰ ਰਹੇ ਨੇ। ਜਿਵੇਂ ਕਿ ਤੁਸੀਂ ਅੱਜ ਕੱਲ੍ਹ ਦੇਖ ਲਓ ਵੀ ਉਹ ਹੁਣ ਬਾਦਲ ਸਾਹਿਬ ਸਿਰ ਤੋਂ ਸਿਰਫ ਆਪਣੇ ਲਈ ਹੀ ਨਹੀਂ, ਹੁਣ ਤਾਂ ਉਹ ਆਪਣੇ ਮੁੰਡਿਆਂ ਲਈ, ਆਪਣੇ ਪਰਿਵਾਰ ਦੇ ਲਈ ਹੀ ਸਾਰਾ ਕੁਝ ਕਰ ਰਹੇ ਨੇ। ਸਾਰਾ ਪੰਥ ਹੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਹੀ ਪਰਿਵਾਰ ਹੈ। ਸਿਰਫ ਪਰਿਵਾਰ ਤੋਂ ਬਿਨਾਂ ਉਹ ਆਪਣੇ ਕੁਝ ਦੇਖਦੇ ਨਹੀਂ, ਸੋਚਦੇ ਨਹੀਂ, ਵਿਚਾਰਦੇ ਨਹੀਂ। ਸੋ ਅੱਜ ਜਿਹੜੀ ਸਾਡੀ ਸਥਿਤੀ ਹੁਣ ਬਣ ਚੁੱਕੀ ਹੈ, ਇਹ 1984 ਨਾਲ ਵੀ ਹੋਰ ਬੱਤਰ ਹੈ, 1947 ਨਾਲ ਵੀ ਹੋਰ ਭਿਆਨਕ ਹੈ। ਕਿਉਂਕਿ ਸਮੇਂ ਦਰ ਸਮੇਂ ਮੇਰੇ ਖਿਆਲ ਸਾਨੂੰ ਸਿੱਖਣ ਦੀ ਲੋੜ ਸੀ ਤਾਂ ਹੈ। ਸਰਦਾਰ ਕਪੂਰ ਸਿੰਘ ਇੱਕ ਜ਼ਿੰਦਾ ਦਿਲ ਸਨ, ਇੱਕ ਚੰਗੇ ਇਨਸਾਨ ਸਨ, ਇੱਕ ਸ਼ੁਭ ਚਿੰਤਕ ਸਨ ਕੌਮ ਦੇ। ਅਸੀਂ ਉਹਨਾਂ ਨੂੰ ਸਜਦਾ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਯਾਦ ਕਰਕੇ ਘੱਟੋ ਘੱਟ ਆਹ ਜਿਹੜਾ ਗੱਲਬਾਤ ਵੀ ਕਰ ਰਹੇ ਹਾਂ, ਜਾਂ ਹੁਣ ਸੈਮੀਨਾਰ ਹੋਏ ਜਾਂ ਹੋਰ ਵੱਖ-ਵੱਖ ਜਗ੍ਹਾ ਕੋਈ ਸੈਮੀਨਾਰ ਹੋਏ, ਉਹਨਾਂ ਦੇ ਨਾਲ ਅਸੀਂ ਜਿਹੜੀ ਉਹ ਸੋਚ ਸੀ, ਸੋਚ ਜਿਹੜੀ ਚੰਗੀ ਹੁੰਦੀ ਆ, ਸਿਆਣੀ ਹੁੰਦੀ ਆ, ਜਿਹਦੇ ਅੰਦਰ ਕੋਈ ਯੁਰਤ ਤੇ ਕਹਿ ਲਓ ਹੁੰਦੀ ਆ, ਜਾਂ ਕੌਮ ਦਾ ਦਰਦ ਹੁੰਦਾ, ਇਤਿਹਾਸ ਹੁੰਦਾ, ਉਹ ਲਿਖਤਾਂ ਸਦਾ ਹੀ ਜ਼ਿੰਦਾ ਰਹਿੰਦੀਆਂ ਨੇ। ਇਸ ਕਰਕੇ ਅਸੀਂ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਜੀ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 1947 ਵਿੱਚ ਉਹਨਾਂ ਨੇ ਬੁੱਕ ਦੇ ਵਿੱਚ ਲਿਖਿਆ ਕਿਸ ਤਰ੍ਹਾਂ ਅਕਾਲੀਆਂ ਨੇ ਆਪਣੇ ਨਿਸ਼ਾਨੇ ਤੋਂ ਭਟਕ ਕੇ ਜਿਸ ਤਰ੍ਹਾਂ ਕੌਮ ਨੂੰ ਦਰੋਹ ਕੀਤਾ ਹੈਗਾ, ਤਾਂ ਉਸ ਵੇਲੇ ਹੁਣ ਵੀ ਜਿਹੜੀ ਅਕਾਲੀ ਲੀਡਰਸ਼ਿਪ ਆ ਉਹ ਵੀ ਸਾਨੂੰ ਹੁਣ ਧੋਖਾ ਦੇ ਰਹੀ। ਹਮੇਸ਼ਾ ਅਸੀਂ ਅਕਾਲੀਆਂ ਦੇ ਉੱਪਰ ਕੰਪਲੇਂਟ ਤਾਂ ਕਰਦੇ ਰਹਿੰਦੇ ਹਾਂ, ਪਰ ਸਾਨੂੰ ਸਿੱਖ ਕੌਮ ਨੂੰ ਅਕਾਲੀਆਂ ਤੋਂ ਕਿਸ ਤਰ੍ਹਾਂ ਛੁਟਕਾਰਾ ਮਿਲੇਗਾ, ਇਸ ਬਾਰੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦਿਓ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਸਿੱਖਾਂ ਦੇ ਕੋਲ ਸਾਡੀਆਂ ਜਿਹੜੀਆਂ ਆਪਣੀ ਰਾਜਸੀ ਸੋਚ ਜਾਂ ਖਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਦੀ ਜਿਹੜੀ ਸੋਚ, ਵਿਚਾਰਧਾਰਾ ਹੈ, ਉਸ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਸਾਡਾ ਆਪਣੇ ਖੇਮੇ ਦੇ ਲੋਕ ਨੇ ਜਾਂ ਜਿਨ੍ਹਾਂ ਨੇ ਕੌਮ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਨੂੰ ਵੀ ਏਕਤਾ, ਇਤਫਾਕ, ਦੂਰਅੰਦੇਸ਼ੀ ਦੇ ਨਾਲ ਕੰਮ ਕਰਨ ਦੀ ਲੋੜ ਆ। ਜੇਕਰ ਅਸੀਂ ਸਾਰੇ ਰਾਹ ਖੁੱਲ੍ਹੇ ਛੱਡ ਦੇਵਾਂਗੇ, ਫਿਰ ਹੁਣ ਦੇ ਸਮੇਂ ਦੇ ਜਿਹੜੇ ਅਕਾਲੀ ਨੇ ਇਹੀ ਅੱਗੇ ਆਉਣਗੇ। ਇੱਕ ਤਾਂ ਇਹ ਵੀ ਕਹਿ ਲਓ ਆਪਣੀ ਗੱਲਬਾਤ ਹੈ। ਦੂਜੀ ਜਿਹੜੇ ਚੰਗੇ ਕਿਰਦਾਰ ਵਾਲੇ ਲੋਕ ਨੇ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਤੀਜੀ ਜਿਹੜੇ ਸਾਡੇ ਵਿਦਵਾਨ ਨੇ, ਜਿਵੇਂ ਸਾਡੇ ਆਪਣੇ ਆਪਾਂ ਕਪੂਰ ਸਿੰਘ ਉਹਨਾਂ ਦੀ ਗੱਲਬਾਤ ਕੀਤੀ ਹੈ, ਜਾਂ ਹੋਰ ਚੰਗੇ ਲੋਕ ਨੇ, ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਵੱਖ-ਵੱਖ ਥੋੜ੍ਹੇ ਬਹੁਤੇ ਵਿਚਾਰਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਸਾਨੂੰ ਆਪਣੀ ਕੌਮ ਦੇ ਭਵਿੱਖ ਲਈ ਕੁਝ ਨਾ ਕੁਝ ਕਰਨਾ ਪਵੇਗਾ। ਥੋੜ੍ਹੀ ਬਹੁਤੀ ਮੈਂ ਨੂੰ ਵੀ ਛੱਡਣਾ ਪਵੇਗਾ। ਜੇ ਮੈਂ ਕਹਾਂ ਕਿ ਮੈਂ ਖਾਲਿਸਤਾਨ ਦੀ ਗੱਲ ਤਾਂ ਕਰਦਾ, ਕੌਮ ਦੀ ਗੱਲ ਤਾਂ ਕਰਦਾ, ਪਰ ਮੈਂ ਕਰ ਰਿਹਾ ਹਾਂ, ਮੈਂ ਇਕੱਲਾ ਕਾਫੀ ਨਹੀਂ ਹੈ। ਕੌਮ ਜਿਹੜੀ ਆ ਮੇਰੇ ਤੋਂ ਵੱਡੀ ਹੈ। ਕੌਮ ਕਿਸੇ ਇੱਕ ਲੀਡਰ ਤੋਂ ਵੱਡੀ ਹੁੰਦੀ ਹੈ, ਕੌਮ ਕਿਸੇ ਇੱਕ ਬੰਦੇ ਤੋਂ ਵੱਡੀ ਹੁੰਦੀ ਹੈ। ਜਿਹੜੇ ਰਵਾਇਤੀ ਅਕਾਲੀ ਆਗੂ ਨੇ ਇਹ ਸਿਰਫ ਤੇ ਸਿਰਫ ਆਪਣੇ ਨੇ ਸੋਚਦੇ ਨੇ। ਜਿਹੜੇ ਪੰਥਕ ਵਿਚਾਰਧਾਰਾ ਵਾਲੇ ਨੇ, ਜੇ ਪੰਥਕ ਵਿਚਾਰਧਾਰਾ ਵਾਲੇ ਆਪਣੀ ਲੀਡਰਸ਼ਿਪ ਨੇ ਨਹੀਂ ਸੋਚਦੇ ਜਾਂ ਸਿਰਫ ਆਪਣੀ ਲੀਡਰਸ਼ਿਪ ਤੱਕ ਹੀ ਸੀਮਿਤ ਰਹਿੰਦੇ ਨੇ, ਤਾਂ ਫਿਰ ਉਹਨਾਂ ਦੇ ਵਿਚਕਾਰ ਤੇ ਇਹਨਾਂ ਦੇ ਵਿਚਕਾਰ ਫਰਕ ਕੋਈ ਨਹੀਂ ਹੋਏਗਾ। ਜੇ ਹੁਣ ਉੱਥੇ ਆਪਣੇ ਵੋਟਾਂ ਪੈ ਰਹੀਆਂ ਹਾਂਜੀ, ਕੁਝ ਬੰਦੇ ਲੋਕਾਂ ਦਾ ਆਭਾਰ ਚੰਗੀ ਸੋਚ ਵਾਲੇ ਲੋਕਾਂ ਵੱਲ ਵੀ ਜਾ ਰਿਹਾ। ਫਾਰ ਐਗਜ਼ਾਮਪਲ ਆਮ ਆਦਮੀ ਪਾਰਟੀ ਆ, ਲੋਕੀ ਉਦੋਂ ਵਿੱਚ ਝੁਕਾਅ ਕਰਨ ਲੱਗ ਪਏ ਨੇ, ਕਿਉਂਕਿ ਹੁਣ ਉਹ ਜਿਹੜੇ ਲੋਕਾਂ ਤੱਕ ਪਹੁੰਚਦੇ ਨੇ, ਲੋਕਾਂ ਦੀ ਰੂਟਸ ਤੱਕ, ਜੜ੍ਹਾਂ ਤੱਕ ਪਹੁੰਚਦੇ ਨੇ, ਉਹ ਆਮ ਆਦਮੀ ਤੱਕ ਪਹੁੰਚਦੇ ਨੇ, ਆਮ ਆਦਮੀ ਦੇ ਦਿਲਾਂ ਤੇ ਮਨਾਂ ਅੰਦਰ ਉਹ ਜਿਹੜੇ ਪਹੁੰਚ ਰਹੇ ਨੇ। ਬੇਸ਼ੱਕ ਆਮ ਆਦਮੀ ਪਾਰਟੀ ਸਿੱਖਾਂ ਦੀ ਮੰਜ਼ਿਲ ਨਹੀਂ ਹੈ, ਬੇਸ਼ੱਕ ਆਮ ਆਦਮੀ ਪਾਰਟੀ ਨੇ ਸਿੱਖਾਂ ਦੇ ਸਾਰੇ ਮੁੱਦੇ ਜਾਂ ਸਾਰੇ ਕੰਮ ਨਹੀਂ ਸਵਾਰ ਦੇਣੇ, ਪਰ ਜੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਪਣੇ ਫੂਲਕਾ ਸਾਹਿਬ ਵਰਗੇ ਲੁਧਿਆਣੇ ਤੋਂ ਜਾਂ ਜਰਨੈਲ ਸਿੰਘ ਪੱਤਰਕਾ ਜਾਂ ਭਗਵੰਤ ਮਾਨ ਵਰਗੇ ਚੰਗੇ ਬੰਦੇ ਖੜਦੇ ਨੇ, ਕਿਉਂਕਿ ਭਗਵੰਤ ਮਾਨ ਜਿਹੜੀ ਉਹਨਾਂ ਦੀ ਪਾਰਟੀ ਸੀ ਆਪਣੇ
ਮਨਪ੍ਰੀਤ ਬਾਦਲ ਹੋਣਾ ਦੀ ਪਾਰਟੀ ਦੇ ਨਾਲ ਨਹੀਂ ਗਿਆ, ਉਹਨਾਂ ਦੇ ਵੀ ਕਹਿਣਾ ਨਹੀਂ ਮੰਨਿਆ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੇ ਵੀ ਵਿਚਾਰਨ ਦੀ ਲੋੜ ਹੈ, ਕਿਉਂਕਿ ਜਿਹੜੇ ਰਵਾਇਤੀ ਆਪਣੇ ਅਕਾਲੀ ਆਗੂ ਨੇ ਇਹਨਾਂ ਨੂੰ ਕੁਰਸੀ ਤੋਂ ਬਿਨਾਂ ਕੁਝ ਹੋਰ ਨਜ਼ਰ ਆ ਨਹੀਂ ਰਿਹਾ। ਜੇ ਸਾਡੇ ਸਿੱਖ ਆਗੂ ਕੋਈ ਮੋਦੀ ਕਰਦਾ ਫਿਰੇਗਾ, ਕੋਈ ਗਾਂਧੀ ਕਰਦਾ ਫਿਰੇਗਾ, ਉਹ ਗਾਂਧੀ ਮੋਦੀ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਸਿਰਫ ਤੇ ਸਿਰਫ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਾਂ ਮਿਲ ਜੁਲ ਕੇ ਆਪਣੇ ਅਹੁਦੇ ਪ੍ਰਾਪਤ ਕਰਨਾ ਚਾਹੁੰਦੇ ਨੇ। ਕੌਮ ਦੇ ਲਈ ਉਹਨਾਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ। ਜਿਨ੍ਹਾਂ ਦੇ ਕੋਲ ਕੌਮ ਲਈ ਕੁਝ ਪ੍ਰੋਗਰਾਮ ਹੈ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਸੀ ਅਤੇ ਹੈ ਅਤੇ ਰਹੇਗੀ। ਕੌਮ ਦੇ ਵਿੱਚ ਬਿਲਕੁਲ ਖਾਲਿਸਤਾਨ ਦੀ ਗੱਲ ਜਾਂ ਕੌਮੀ ਮੁੱਦਿਆਂ ਦੀ ਗੱਲ ਮਰੀ ਨਹੀਂ ਆ, ਪਰ ਕੌਮ ਦੇ ਕੋਲ ਸੱਚੀ ਸੁੱਚੀ ਦੂਰ ਅੰਦੇਸ਼ੀ ਵਾਲੀ ਆਪਾ ਕੌਮ ਤੋਂ ਨਿਸ਼ਾਵਰ ਕਰਨ ਵਾਲੀ ਲੀਡਰਸ਼ਿਪ ਦੀ ਲੋੜ ਹੈ। ਮੇਰੇ ਖਿਆਲ 'ਚ ਇਹ ਵੀ ਸਾਨੂੰ ਜਿਹੜੀ ਗੱਲ ਦਾ ਯਾਦ ਰੱਖਣਾ ਚਾਹੀਦਾ। ਦੂਜੇ ਪਾਸੇ ਜੇ ਸਾਡੇ ਵੀਰ ਭੈਣ ਭਰਾ ਖਾਸ ਕਰਕੇ ਜਿਹੜੀਆਂ ਧਿਰਾਂ ਇਸ ਸਮੇਂ ਇਲੈਕਸ਼ਨ ਵਿੱਚ ਹਿੱਸਾ ਲੈ ਰਹੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਆ, ਬਿਨਾਂ ਕਿਸੇ ਕਹਿ ਲਓ ਵੀ ਤੁਹਾਡੇ ਭਾਵੇਂ ਕਿਸੇ ਦੇ ਕੋਈ ਵਿਚਾਰ ਮਿਲਦੇ ਹਨ ਜਾਂ ਨਹੀਂ ਮਿਲਦੇ ਹਨ, ਪਰ ਸਾਨੂੰ ਥੋੜ੍ਹੇ ਜਿਹੜੇ ਆਪਣੇ ਵਿਚਾਰ ਨੇ ਜੇ ਕਿਤੇ ਨਹੀਂ ਵੀ ਮਿਲਦੇ, ਕਿਉਂਕਿ ਕੌਮ ਦੇ ਵਿੱਚ ਬਹੁਤ ਕੁਝ ਹੈ। ਗੁਰੂ ਆਪ ਆਪਣੇ ਸਿੱਖਾਂ ਦੇ ਵਿੱਚ ਵਰਤਦਾ ਸੀ, ਵਰਤਦਾ ਹੈ, ਵਰਤਦਾ ਰਹੇਗਾ, ਕਿਉਂਕਿ ਅਸੀਂ ਆਲ ਸੱਚ ਜਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਦੇ ਧਾਰਨੀ ਹਾਂ। ਜਿੱਦਣ ਗੁਰੂ ਨੇ ਆਪਣੇ ਸਿੱਖਾਂ ਨੂੰ ਆਪਣੇ ਸਿੱਖਾਂ ਤੋਂ ਸਾਰਾ ਸਰਵੰਸ ਬਾਰ ਕੇ ਕਿਹਾ ਸੀ ਕਿ ਪੰਥ ਪਸੇ ਨਾ ਉਜਣਾ ਮਨ ਚਾਓ ਘਨੇਰਾ, ਇਨ ਪੁੱਤਰਨ ਕੇ ਸੀਸ ਪਰ ਬਾੜ ਦੀ ਸਤਚਾਰ, ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਸਾਨੂੰ ਇਹੋ ਜਿਹੀ ਲੀਡਰਸ਼ਿਪ ਦੀ ਲੋੜ ਹੈ। ਪਰ ਠੀਕ ਹੈ, ਅਸੀਂ ਗੁਰੂ ਦੇ ਬਰਾਬਰ ਤੇ ਨਹੀਂ ਬਣ ਸਕਦੇ, ਪਰ ਅਸੀਂ ਗੁਰੂ ਦੇ ਸਿੱਖ ਤਾਂ ਬਣ ਸਕਦੇ ਹਾਂ। ਜਿਸ ਗੁਰੂ ਨੇ ਸਾਡੇ ਲਈ ਸਭ ਕੁਛ ਕੀਤਾ, ਤੇ ਮੇਰੇ ਖਿਆਲ 'ਚ ਇਹੋ ਜਿਹੀ ਜਿਹੜੀ ਸਪਿਰਿਟ ਆ, ਸੱਚੀ ਤੇ ਸੱਚੀ ਜਿਹੜੀ ਸਪਿਰਿਟ ਆ, ਸਾਡੀ ਕੌਮ ਦੇ ਲੀਡਰਸ਼ਿਪ ਵਿੱਚ ਭਰਨ ਦੀ ਲੋੜ ਹੈ। ਲੋਕ ਕਿਤੇ ਨਹੀਂ ਗਏ। ਤੇ ਵੀਰ ਜੀ, ਜਿਸ ਤਰ੍ਹਾਂ ਸਾਡੀ ਕਾਫੀ ਸਾਰੇ ਪੰਜਾਬੀ ਆਪਣੀ ਸਿੱਖ ਕੌਮ ਹਜੇ ਵੀ ਹਮਾਇਤ ਦਿੰਦੀ ਹੈ ਗਾਂਧੀ ਜਾਂ ਮੋਦੀ ਵਰਗੇ ਨੇ। ਅਗਰ ਮੋਦੀ ਜਾਂ ਗਾਂਧੀ ਵਰਗੇ ਲੀਡਰ ਬਣ ਜਾਂਦੇ, ਪ੍ਰਧਾਨ ਮੰਤਰੀ ਬਣ ਜਾਂਦੇ ਆ, ਤਾਂ ਘੱਟ ਗਿਣਤੀਆਂ ਦਾ ਕੀ ਹਸ਼ਰ ਹੋਵੇਗਾ ਤੇ ਦੇਸ਼ ਦੀ ਕੀ ਸਥਿਤੀ ਹੋਵੇਗੀ? ਇਸ ਬਾਰੇ ਵੀ 2-3 ਮਿੰਟ ਵਿੱਚ ਜਾਣਕਾਰੀ ਦਿਓ। ਦੇਖੋ ਜੀ, ਦੇਸ਼ ਦੀ ਜਿਹੜੀ ਸਥਿਤੀ ਉਹ ਤਾਂ ਇਹ ਹੋਊਗੀ, ਲੁੱਟਣ ਵਾਲੇ ਲੁੱਟ ਰਹੇ ਨੇ, ਆਪੇ ਜੜ੍ਹਾਂ ਪੁੱਟ ਰਹੇ ਨੇ, ਉਹ ਬਿਲਕੁਲ ਟੁੱਟਣ ਦੇ ਕਿਨਾਰੇ। ਜਿਸ ਤਰ੍ਹਾਂ 1991 ਵਿੱਚ ਰਸ਼ੀਆ ਦੇ ਕਿੰਨੇ ਟੋਟੇ ਹੋਏ ਸਨ ਤੇ ਉਹਨਾਂ 15 ਟੋਟਿਆਂ ਦੇ ਵਿੱਚੋਂ ਜਿਹੜਾ ਯੂਕਰੇਨ ਵੀ ਪੈਦਾ ਹੋਇਆ ਸੀ। ਪਰ ਇਹ ਵੱਖਰੀ ਗੱਲ ਆ ਕਿ ਇਸ ਸਮੇਂ ਜਿਹੜਾ ਮੋਦੀ ਦਾ ਤੇ RSS ਦਾ ਜਿਹੜਾ ਹਿੰਦੂਤਵ ਦਾ ਏਜੰਡਾ ਹੈ, ਉਹ ਪੂਰੀ ਤਰ੍ਹਾਂ ਭਾਰੂ ਹੋ ਰਿਹਾ। ਉਹ ਥੋੜੇ ਬਹੁਤੇ ਨਹੀਂ, ਬਹੁਤੇ ਬਖਲਾੜ ਵਿੱਚ ਨੇ, ਕਿਉਂਕਿ ਕਾਂਗਰਸ ਵਾਲਿਆਂ ਤੋਂ ਲੱਗਦਾ ਸੀ ਕਿਉਂਕਿ ਬਈ ਉਹ ਉਹਨਾਂ ਦੇ ਰਾਹ ਦਾ ਰੋੜਾ ਹਨ, ਪਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਉਹਨਾਂ ਦੇ ਰਾਹ ਦਾ ਰੋੜਾ ਹੈ। ਜੇਕਰ ਮੋਦੀ ਜਿੱਤ ਜਾਂਦਾ ਹੈ ਤਾਂ ਘੱਟ ਗਿਣਤੀਆਂ ਦਾ ਜਿਹੜਾ ਹਾਰ ਹੈ ਉਹ ਬਹੁਤ ਮਾੜਾ ਹੋਏਗਾ। ਉਹ ਦੇਸ਼ ਵਾਸਤੇ ਵੀ ਨਹੀਂ ਚੰਗਾ, ਉਹ ਕਿਸੇ ਵਾਸਤੇ ਵੀ ਨਹੀਂ ਚੰਗਾ। ਮੇਰੇ ਖਿਆਲ ਸਾਨੂੰ ਹੁਣ, ਮੇਰੀ ਗੱਲ ਤਾਂ ਬਿਲਕੁਲ ਸਪਸ਼ਟ ਆ, ਸਾਨੂੰ ਹੁਣ ਹਿੰਦੁਸਤਾਨ ਦਾ ਵੀ ਦੇਸ਼ ਦਾ ਕੀ ਬਣੇਗਾ, ਸਾਨੂੰ ਆਪਣੀ ਕੌਮ ਦਾ ਸੋਚਣ ਦੀ ਲੋੜ ਹੈ। ਮੇਰਾ ਤਾਂ ਇਹ ਵਿਚਾਰ ਹੈ ਜੀ, ਆਪਣੀ ਕੌਮ ਬਾਰੇ ਸੋਚੀਏ, ਜਿੱਦਣ ਉਹ ਟੁੱਟਣਾ ਜਾਂ ਉਸ ਟੋਟੇ ਵਿੱਚੋਂ ਅਸੀਂ ਆਪਣਾ ਕੀ ਪ੍ਰਾਪਤ ਕਰਨਾ। ਕਿਉਂਕਿ ਜੇਕਰ ਸਾਡੇ ਕੋਲ ਕੁਛ ਨਹੀਂ ਹੈ ਤਾਂ ਮੇਰੇ ਖਿਆਲ 'ਚ ਉਹ ਸਾਡੀ ਕੌਮ ਦਾ ਕੋਈ ਫਾਇਦਾ ਨਹੀਂ ਹੋ ਸਕਦਾ। ਅਸੀਂ 1947 ਵਿੱਚ, 1984 ਵਿੱਚ ਜਾਣੀ ਸਮੇਂ ਦਰ ਸਮੇਂ ਹੁਣ ਆਪਾਂ ਗਵਾਉਣ ਵੱਲ ਨਾ ਜਾਈਏ, ਕੁਛ ਬਣਾਉਣ ਵੱਲ, ਕੁਛ ਕਮਾਉਣ ਵੱਲ ਸੋਚੀਏ। ਮੇਰੇ ਖਿਆਲ 'ਚ ਅਸੀਂ ਹਰ ਘਟਨਾ ਵਿੱਚੋਂ ਕੌਮ ਲਈ ਕੁਝ ਨਾ ਕੁਝ ਕੱਢ ਸਕਦੇ ਹਾਂ। ਬਿਲਕੁਲ। ਤੇ ਵੀਰ ਜੀ, ਫਿਰ ਤੁਸੀਂ ਇਸ ਇਲੈਕਸ਼ਨ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਕਿਹੜੀ ਇਲੈਕਸ਼ਨ ਜੀ? ਇਹਦੀ ਇਲੈਕਸ਼ਨਸ ਆ ਰਹੀਆਂ, ਪਾਰਲੀਮੈਂਟ ਚੋਣਾਂ ਆ ਰਹੀਆਂ ਨੇ, ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਕਿਵੇਂ ਵੇਖਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਦੇਖੋ, ਸਿੱਖਾਂ ਦੇ ਮੁੱਦੇ ਨੇ, ਸਿੱਖਾਂ ਦੇ ਇਸ਼ੂ ਨੇ, ਸਿੱਖਾਂ ਨੂੰ ਬੀਇੰਗ ਸਿੱਖ ਉਭਾਰਨੇ ਚਾਹੀਦੇ ਨੇ, ਬੀਇੰਗ ਜਿਹੜੇ ਸਾਡੇ ਸਿੱਖਾਂ ਦੇ ਇਸ਼ੂ ਨੇ ਉਹ ਉਭਾਰਨੇ ਚਾਹੀਦੇ ਨੇ। ਹਾਂ, ਜਿਹੜੇ ਚੰਗੇ ਉਮੀਦਵਾਰ ਨੇ ਜਿਵੇਂ ਫੂਲਕਾ ਸਾਹਿਬ ਨੇ ਜਾਂ ਆਪਣੇ ਜਰਨੈਲ ਸਿੰਘ ਨੇ ਜਾਂ ਹੋਰ ਵੀ ਕਿਸੇ ਪਾਰਟੀ 'ਚ ਹੋਣਗੇ ਤਾਂ ਉਹਨਾਂ ਦੀ ਵੀ ਮਦਦ ਕਰਨੀ ਚਾਹੀਦੀ। ਪਰ ਨਾਲ ਦੀਆਂ ਜਿਹੜੇ ਆਪਣੇ ਕੌਮ ਦੇ ਕੌਮੀ ਮੁੱਦੇ ਨੇ ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਆ, ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ। ਪਰ ਸਾਨੂੰ ਹਾਰ ਕੇ ਹੰਭ ਕੇ ਬੈਠ ਨਹੀਂ ਜਾਣਾ ਚਾਹੀਦਾ। ਇਲੈਕਸ਼ਨ ਵਿੱਚ ਵੀ ਆਪਣੇ ਮੁੱਦੇ ਲੋਕਤੰਤਰੀ ਢੰਗ ਦੇ ਨਾਲ ਵਿਚਾਰਨੇ ਚਾਹੀਦੇ ਨੇ, ਪਰ ਕਿਤੇ ਨਾ ਕਿਤੇ ਲੋਕ ਤੁਹਾਡੇ ਨਾਲ ਜੁੜਨਗੇ। ਇਸ ਇਲੈਕਸ਼ਨ ਦਾ ਇਸ ਪਾਸੇ ਨੂੰ ਫਾਇਦਾ ਲੈਣ ਦੀ ਵੀ ਲੋੜ ਆ। ਪਰ ਮੇਰੇ ਖਿਆਲ 'ਚ ਸਿੱਖਾਂ ਦੀ, ਸਿੱਖ ਸਾਈਕੀ ਵਾਲਿਆਂ ਦੀ, ਖਾਲਿਸਤਾਨੀਆਂ ਦੀ ਇਹਦੇ ਵਿੱਚ ਕੋਈ ਇਸ ਸਮੇਂ ਤਾਂ ਜਿੱਤ ਨਹੀਂ ਹੋ ਸਕਦੀ। ਪਰ ਜੇ ਉਹ ਇਸ
ਹਾਰ ਵਿੱਚੋਂ ਵੀ ਕੁਝ ਚੰਗਾ ਵੀ ਇਸ ਵਾਰੀ ਹਾਰ ਹੋ ਗਈ, ਗਾਂ ਅਸੀਂ ਚੰਗੇ ਹੋ ਕੇ ਤੁਰਨਾ, ਸਟਰੋਂਗ ਹੋ ਕੇ ਤੁਰਨਾ, ਫਿਰ ਵੀ ਕੁਝ ਨਾ ਕੁਝ ਪ੍ਰਾਪਤ ਹੋ ਸਕਦਾ ਮੇਰੇ ਖਿਆਲ 'ਚ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਟਾਈਮ ਦੇ ਟਾਈਮ ਸਾਡੇ ਥੈਂਕ ਯੂ ਜੀ, ਬਹੁਤ ਰੂਬਰੂ ਹੁੰਦੇ ਆ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋ। ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।